ਅਗਲੀ ਖਬਰ ਵੱਲ ਚਲੀਏ। ਕਹਿੰਦੇ ਪਈ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਸੰਦੀਪ ਸਨੀ ਸਿੱਧੂ ਇੱਕ ਕੈਨੇਡੀਅਨ ਆਫਿਸਰ ਜੋ ਉੱਥੇ ਦੇ ਕਸਟਮ ਦੇ ਵਿੱਚ ਸੀਗਾ ਤੇ ਇੰਡੀਆ ਦੀ ਸਰਕਾਰ ਨੇ ਕੁਝ ਸਮਾਂ ਪਹਿਲਾਂ ਉਹਦਾ ਜਿਹੜਾ ਨਾ ਫੋਟੋ ਲਾ ਕੇ ਕਹਿਤਾ ਸੀ ਵੀ ਟੈਰਰਿਸਟ ਆ। ਹਾਲਾਂਕਿ ਉਹ ਉੱਥੇ ਦਾ ਬੋਰਨ ਕਿਸੇ ਤਰ੍ਹਾਂ ਵੀ ਇਨਵੋਲਵ ਨਹੀਂ ਸੀ। ਉਸ ਨੇ 9 ਮਿਲੀਅਨ ਡਾਲਰ ਦੇ ਜਿਹੜੇ ਡੈਮੇਜਸ ਆ ਇੰਡੀਆ ਦੀ ਸਰਕਾਰ ਤੇ ਨਾਲ ਦੀ ਨਾਲ ਜਿਹੜਾ ਆ ਕੈਨੇਡੀਅਨ ਗਵਰਨਮੈਂਟ ਦੇ ਉੱਤੇ ਲਾਸੂਟ ਫਾਈਲ ਕਰ ਦਿੱਤਾ। ਇਹਦੇ ਵਿੱਚ ਉਸ ਨੂੰ ਇੱਕ ਤਰ੍ਹਾਂ ਨਾਲ ਬਹੁਤ ਖਤਰਨਾਕ ਖਾਲਿਸਤਾਨੀ ਐਕਸਟ੍ਰੀਮਿਸਟ ਕਰਕੇ ਜਿਹੜਾ ਆ ਭਾਰਤ ਦੀ ਸਰਕਾਰ ਨੇ ਦੱਸਿਆ ਸੀ। ਸੰਦੀਪ ਸਿੰਘ ਸਨੀ ਸਿੱਧੂ ਕਰਕੇ ਜਾਣਿਆ ਜਾਂਦਾ, BC ਬੋਰਨ ਆ। ਉੱਥੇ ਦੀ ਜਿਹੜੀ CBSA ਦਾ ਆਫਿਸਰ ਆ 2 ਦਹਾਕਿਆਂ ਤੋਂ ਤੇ ਓਨਟਾਰੀਓ ਸੁਪੀਰੀਅਰ ਕੋਰਟ ਆ ਉੱਥੇ ਇਹ ਲਾਸੂਟ ਫਾਈਲ ਕੀਤਾ ਹੈਗਾ ਆ। ਇੰਡੀਅਨ ਅਥਾਰਟੀਜ਼ ਨੇ ਇਹ ਕਿਹਾ ਵੀ ਸਾਡੇ ਤੋਂ ਗਲਤੀ ਹੋ ਗਈ ਸੀ ਕਿਉਂਕਿ ਜਿਹੜੀ ਇਨਫੋਰਮੇਸ਼ਨ ਆ ਉਹ ਮਿਸ ਇਨਫੋਰਮੇਸ਼ਨ ਦਿੱਤੀ ਗਈ ਸੀ। ਪਰ ਕੈਨੇਡਾ ਵਾਲਿਆਂ ਨੇ ਵੀ ਜਿਹੜਾ ਉਸ ਨੂੰ ਵੈਰੀਫਾਈ ਨਹੀਂ ਕੀਤਾ। ਹਾਲਾਂਕਿ ਉਸ ਮੀਡੀਆ ਦੇ ਵਿੱਚ ਕਾਫੀ ਚਿਰ ਉਹਦਾ ਜਿਹੜਾ ਪ੍ਰਚਾਰ ਚੱਲਦਾ ਰਿਹਾ। ਟੋਰਾਂਟੋ ਦੇ ਵਕੀਲ ਜੈਫਰੇ ਕਰੋਕਰ ਉਹ ਜੋ ਹੈਗੇ ਆ ਉਹ ਸਿੱਧੂ ਨੂੰ ਰਿਪਰੈਜ਼ੈਂਟ ਕਰਦੇ ਆ। ਉਹ ਕਹਿੰਦੇ ਵੀ ਜਿਹੜਾ ਸਿੱਧੂ ਆ ਇਹਨੂੰ ਟਾਰਗੇਟ ਇਸ ਕਰਕੇ ਕੀਤਾ ਗਿਆ, ਉਹਦਾ ਲਾਸਟ ਨੇਮ ਸਿੱਖ ਸਰਨੇਮ ਆ ਤੇ ਉਹਦੀ ਵਿਜ਼ਿਬਿਲਿਟੀ ਬਹੁਤ ਆ ਬਾਰਡਰ ਸਿਕਿਉਰਿਟੀ ਦੇ ਵਿੱਚ। ਤੇ ਇਸ ਸੂਟ ਦੇ ਵਿੱਚ ਲਾਸੂਟ ਦੇ ਵਿੱਚ ਇਹ ਕਿਹਾ ਗਿਆ ਵੀ ਰੋਂਗਫੁਲੀ ਉਹਨੂੰ ਜਿਹੜਾ ਆ ਵੀ ਖਤਰਨਾਕ ਖਾਲਿਸਤਾਨੀ ਐਕਸਟ੍ਰੀਮਿਸਟ ਇੰਪਲੋਇਡ ਬਾਈ ਦਾ ਕੈਨੇਡੀਅਨ ਗਵਰਨਮੈਂਟ ਕਹਿ ਕੇ ਭਾਰਤ ਦੀ ਸਰਕਾਰ ਵੱਲੋਂ ਪ੍ਰਚਾਰਿਆ ਗਿਆ ਸੀਗਾ। ਸੋ ਜਦੋਂ ਅਕਤੂਬਰ ਮਹੀਨੇ ਦੇ ਵਿੱਚ ਇਹ ਸਾਰਾ ਕੁਝ ਪਬਲਿਕ ਹੋ ਗਿਆ, ਇੰਡੀਅਨ ਮੀਡੀਆ ਨੇ ਜਿਹੜਾ ਉੱਥੇ ਦਾ ਮੀਡੀਆ ਆ ਤੁਹਾਨੂੰ ਪਤਾ ਹੀ ਆ ਵੀ ਬਹੁਤ ਭੰਡੀ ਪ੍ਰਚਾਰ ਕਰਦਾ ਰਹਿੰਦਾ। ਉਹਨਾਂ ਨੇ ਇੱਕ ਬਹੁਤ ਖਤਰਨਾਕ ਅੱਤਵਾਦੀ ਕਰਕੇ ਜਿਹੜਾ ਆ ਇਸ ਨੂੰ ਡਿਕਲੇਅਰ ਕਰ ਦਿੱਤਾ ਤੇ ਕਹਿੰਦੇ ਵੀ ਇਹਦੇ ਕਨੈਕਸ਼ਨ ਆ ਬੈਂਡ ਆਰਗੇਨਾਈਜੇਸ਼ਨ ਨਾਲ, ਵਾਇਲੈਂਟ ਐਕਟ ਜਿਹੜਾ ਕਰਦਾ ਹੈਗਾ। ਸਿੱਧੂ ਨੇ ਲੋ ਪ੍ਰੋਫਾਈਲ ਰੱਖਿਆ ਸੀ, ਸਿਰਫ ਇੱਕ ਹੀ ਜਗ੍ਹਾ ਉਸਨੇ ਆਪਣੀ ਇੰਟਰਵਿਊ ਦਿੱਤੀ ਸੀ ਬਾਰਡਰ ਸਿਕਿਉਰਿਟੀ ਦੇ ਜਿਹੜੀ TV ਸੀਰੀਜ਼ ਹੁੰਦੀ ਆ ਕੈਨੇਡਾਜ਼ ਫਰੰਟ ਲਾਈਨ ਤੇ ਉਸਨੇ ਕਿਹਾ ਵੀ ਮੈਨੂੰ ਲੁਕਣਾ ਪਿਆ, ਮੈਂ ਬਾਹਲਾ ਪਬਲਿਕ ਦੇ ਵਿੱਚ ਨਹੀਂ ਆਇਆ ਤੇ ਕਹਿੰਦੇ ਵੀ ਮੈਂ ਕਿਤੇ ਇੱਕ ਵਾਰ ਵੀਜ਼ਾ ਲਿਆ ਸੀ ਉੱਥੋਂ ਮੇਰੀ ਜਿਹੜੀ ਫੋਟੋ ਨਹੀਂ ਚੱਕ ਲਈ ਤੇ ਕਿਸੇ ਵੀ ਤਰ੍ਹਾਂ ਕਦੇ ਵੀ ਉਹ ਇਨਵੋਲਵ ਨਹੀਂ ਸੀਗਾ। ਤੇ ਹਾਲਾਂਕਿ ਉਸ ਨੂੰ ਕੰਮ ਤੋਂ ਉਹਦੀ ਛੁੱਟੀ ਨਹੀਂ ਕੀਤੀ ਗਈ ਸੀਗੀ। ਜਿਹੜੀ CBSA ਆ ਉਹਨਾਂ ਨੇ ਕਨਫਰਮ ਕੀਤਾ ਵੀ ਸਿੱਧੂ ਹਜੇ ਵੀ ਸਾਡਾ EMPLOYE ਹੈਗਾ ਤੇ ਕਿਸੇ ਤਰ੍ਹਾਂ ਦਾ ਵੀ ਉਹਦੇ ਅਗੇਂਸਟ ਐਵੀਡੈਂਸ ਨਹੀਂ ਹੈਗਾ ਜੋ ਐਲੀਗੇਸ਼ਨਸ ਭਾਰਤ ਦੀ ਸਰਕਾਰ ਵੱਲੋਂ ਲਾਈਆਂ ਗਈਆਂ ਸੀਗੀਆਂ। ਸੋ ਸਿੱਧੂ ਹੁਣੀ ਕੰਪਨਸੇਸ਼ਨ ਮੰਗ ਰਹੇ ਆ ਤੇ ਉਹਨਾਂ ਦਾ ਜਿਹੜਾ ਰੈਪੂਟੇਸ਼ਨ ਆ ਉਹ ਡੈਮੇਜ ਕੀਤਾ ਗਿਆ, ਉਹਦੀ ਇਨਕਮ ਵੀ ਲਾਸ ਹੋਈ ਕਿਉਂਕਿ ਉਨਾ ਚਿਰ ਉਹ ਕੰਮ ਤੇ ਨਹੀਂ ਰਹੇ, ਸਾਈਕੋਲੋਜੀਕਲ ਹਾਰਮ ਹੋਇਆ ਤੇ CBSA ਨੂੰ ਵੀ ਕੋ ਡਿਫੈਂਡੈਂਟ ਇਸ ਕੇਸ ਦੇ ਵਿੱਚ ਕੀਤਾ ਗਿਆ ਹੈਗਾ। ਹੁਣ ਜਿਹੜੀ ਕੋਰਟ ਹੀਅਰਿੰਗ ਆ ਉਹ 2026 ਦੇ ਸ਼ੁਰੂਆਤ ਦੇ ਵਿੱਚ ਹੋਵੇਗੀ। ਜੀ ਬਿਲਕੁਲ। ਹੁਣ ਤੁਸੀਂ ਦੇਖ ਲਓ ਵੀ ਇਹ ਆਪਾਂ ਖਬਰ ਪਹਿਲਾਂ ਵੀ ਜਦੋਂ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਇਸ ਦੇ ਨਾਲ ਸਨੀ ਸਿੱਧੂ ਦੇ ਨਾਲ ਹੋਇਆ ਤੇ ਬਿਲਕੁਲ ਉਸ ਦਾ ਲਾਸਟ ਨੇਮ ਜਿਹੜਾ ਸਿੱਖ ਨਾਮ ਦੇਖਦੇ ਹੋਏ ਉਸ ਦੇ ਉੱਤੇ ਇਦਾਂ ਕੂੜ ਪ੍ਰਚਾਰ ਇਸ ਤੇ ਉਲਟ ਚਲਾਇਆ ਗਿਆ। ਜਿੱਦਾਂ ਤੁਸੀਂ ਕਿਹਾ ਵੀ ਖਤਰਨਾਕ ਅੱਤਵਾਦੀ ਤੱਕ ਜਿਹੜਾ ਉਹ ਆਖਿਆ ਗਿਆ। ਇਹ ਜਿਹੜੇ ਇੰਡੀਅਨ ਟੈਲੀਵਿਜ਼ਨ ਨਿਊਜ਼ ਐਂਕਰ ਸੀ ਉਹਨਾਂ ਨੇ ਆਪਣੇ ਲੱਖਾਂ ਹੀ ਜਿਹੜੇ ਵਿਊਅਰਸ ਆ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਆਖਿਆ, ਕਹਿੰਦਾ ਵੀ ਟਰੂਡੋ ਦੇ ਟੈਕਸ ਦੇ ਫੰਡਾਂ ਦੇ ਨਾਲ ਚੱਲਦਾ ਟੈਰਰਿਸਟ, ਕੈਨੇਡਾ ਰਿਵਾਰਡਸ ਅਸੈਸਨ, ਇਦਾਂ ਦੇ ਡਰਟੀ ਕੈਨੇਡੀਅਨ ਸੀਕ੍ਰੇਟਸ, ਇਦਾਂ ਦੇ ਜਿਹੜੇ ਬੈਨਰਸ ਆ ਲਾ ਕੇ ਇਸ ਨੂੰ ਜਿਹੜਾ ਕਾਫੀ ਜ਼ਿਆਦਾ ਕੂੜ ਪ੍ਰਚਾਰ ਇਸ ਦੇ ਉਲਟ ਮੁੰਡੇ ਦੇ ਜਿਹੜਾ ਉਹ ਕੀਤਾ ਗਿਆ। ਸੋ ਹੁਣ 9 ਮਿਲੀਅਨ ਡਾਲਰਸ ਪਰਸਨਲ ਇੰਜਰੀ ਡੈਮੇਜਸ ਦੇ ਲਈ ਜਿਹੜੇ ਇਹ ਸੀਕ ਕਰ ਰਿਹਾ ਆ ਵੀ ਨਵੀਂ ਦਿੱਲੀ ਤੋਂ ਇਸ ਤੇ ਉਲਟ ਜਿਹੜਾ ਝੂਠ ਆ ਉਹ ਕੁਫਰ ਆ ਕਿਸ ਤਰੀਕੇ ਦੇ ਨਾਲ ਤੋਲਿਆ ਗਿਆ ਹੈਗਾ ਆ। ਸੋ ਇਹ ਪਹਿਲੀ ਵਾਰੀ ਨਹੀਂ, ਭਾਰਤ ਅਜਿਹੀਆਂ ਘਿਨਾਉਣੀਆਂ ਹਰਕਤਾਂ ਪਹਿਲਾਂ ਵੀ ਇਦਾਂ ਹੀ ਜਿਹੜਾ ਉਹ ਕਰਦਾ ਆ ਰਿਹਾ ਹੈਗਾ ਆ ਵੀ ਲੋਕਾਂ ਨੂੰ ਬਦਨਾਮ ਕਰਨਾ ਬਗੈਰ ਕਿਸੇ ਸਬੂਤ ਤੋਂ, ਜਸਟ ਬਿਕੋਜ਼ ਉਹਨਾਂ ਦੇ ਜਿਹੜਾ ਨੈਰੇਟਿਵ ਦੇ ਨਾਲ ਗੱਲ ਜਿਹੜੀ ਉਹ ਮੈਚ ਕਰਦੀ ਆ। ਸੋ ਸਿੱਖਾਂ ਦੇ ਉਲਟ ਬਿਰਤਾਂਤ ਸਿਰਜਣ ਨੂੰ ਦੇ ਵਿੱਚ ਇੱਕ ਅਜਿਹੀ ਜਿਹੜੀ ਭੂਮਿਕਾ ਭਾਰਤ ਦਾ ਜਿਹੜਾ ਉੱਥੇ ਦਾ ਮੀਡੀਆ ਆ ਉਹ ਲਗਾਤਾਰ ਇਦਾਂ ਹੀ ਬਣਾ ਰਿਹਾ ਹੈਗਾ ਆ। ਜੀ।